ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਪਿਛਲੇ ਕੁਝ ਮਹੀਨਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੰਥ ਵਿਰੋਧੀ ਕਾਰਵਾਈਆਂ ਖੁੱਲ੍ਹ ਕੇ ਸਾਹਮਣੇ ਆਈਆਂ ਨੇ, ਜਿਵੇਂ ਰਾਮ ਰਹੀਮ ਨੂੰ ਮਾਫ ਕਰਨਾ, ਇਸ ਡਿਸੀਜਨ ਦੇ ਨਾਲ ਐਸਜੀਪੀਸੀ ਦਾ ਸਹਿਮਤ ਹੋਣਾ, ਫਿਰ 5 ਪਿਆਰਿਆਂ ਨੂੰ ਬਰਖਾਸਤ ਕਰਨਾ, ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਨੂੰ ਅਰੈਸਟ ਕਰਵਾਉਣਾ, ਪੰਥ ਦੇ ਡਿਸੀਜਨ ਦੇ ਨਾਲ ਸਹਿਮਤ ਨਾ ਹੋਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਸੰਬੰਧੀ ਕੋਈ ਸਖਤ ਕਦਮ ਨਾ ਚੁੱਕਣਾ, ਸ਼ਾਂਤਮਈ ਸਿੱਖਾਂ ਨੂੰ ਗੋਲੀ ਚਲਾ ਕੇ ਮਾਰ ਦਿੱਤਾ ਗਿਆ ਪਰ ਐਸਜੀਪੀਸੀ ਪ੍ਰਧਾਨ ਦਾ ਇਸ ਤੇ ਚੁੱਪੀ ਧਾਰਨਾ, ਬੇਗੁਨਾਹ ਸਿੱਖਾਂ ਦੇ ਦੇਸ਼ ਧਰੋਹ ਦੇ ਮੁਕੱਦਮੇ ਦਾਇਰ ਕੀਤੇ ਗਏ, ਇਸ ਤੇ ਵੀ ਐਸਜੀਪੀਸੀ ਦਾ ਕੋਈ ਸਟੈਂਡ ਨਾ ਹੋਣਾ, ਪਿੰਕੀ ਕੈਟ ਵੱਲੋਂ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਕਸ਼ਾਫ ਕਰਨ ਤੇ ਕੋਈ ਠੋਸ ਡਿਸੀਜਨ ਨਾ ਲੈਣਾ। ਇਨ੍ਹਾਂ ਐਗਜ਼ਾਮਪਲਸ ਨੂੰ ਦੇਖਦੇ ਹੋਏ ਕਿ ਐਸਜੀਪੀਸੀ ਸਿੱਖਾਂ ਦੀ ਸੰਸਥਾ ਕਹਿਲਾਉਣ ਦੇ ਲਾਇਕ ਹੈ, ਇਸ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਐਸਜੀਪੀਸੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਜੀ ਨਾਲ, ਜਿਹੜੇ ਕਿ ਇਸ ਵੇਲੇ ਫਤਿਹਗੜ੍ਹ ਸਾਹਿਬ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ, ਉਸ ਸੰਬੰਧੀ ਅੱਜ ਤੁਹਾਡੇ ਵਿਊਜ਼ ਲਵਾਂਗੇ, ਉਸ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਐਸਜੀਪੀਸੀ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਜਿਹੜੀ ਮੈਂ ਐਗਜ਼ਾਮਪਲ ਆਲਰੇਡੀ ਇੰਟਰੋਡਕਸ਼ਨ ਦੇ ਵਿੱਚ ਦੇ ਚੁੱਕੀ ਹਾਂ, ਇਸ ਨੂੰ ਵੇਖਦੇ ਹੋਏ, ਇਸ ਨੂੰ ਸੁਣਦੇ ਹੋਏ ਤੁਹਾਨੂੰ ਕੀ ਲੱਗਦਾ ਹੈ ਕਿ ਐਸਜੀਪੀਸੀ ਸਿੱਖਾਂ ਦੀ ਸੰਸਥਾ ਕਹਿਲਾਉਣ ਦੇ ਲਾਇਕ ਹੈ? ਦੇਖੋ ਜੀ, ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜ਼ੁਰਗਾਂ ਨੇ ਬਣਾਈ ਤਾਂ ਬਹੁਤ ਦੂਰਅੰਦੇਸ਼ੀ ਸੋਚ ਨੂੰ ਸਾਹਮਣੇ ਰੱਖ ਕੇ ਸੀ। ਬਿਲਕੁਲ ਜੀ। ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਖਾਸ ਕਰਕੇ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਦੇ ਦੁਨੀਆ ਵਿੱਚ ਚਲੇ ਜਾਣ ਤੋਂ ਬਾਅਦ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੱਦ ਤੱਕ ਆਪਣੇ ਬਹੁਤ ਮਤਲਬ ਉਸ ਨਿਸ਼ਾਨੇ ਤੋਂ ਥਿਰਕੀ ਹੈ ਜਿਹੜੇ ਨਿਸ਼ਾਨੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ। ਜੀ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਰ ਖੇਤਰ ਵਿੱਚ ਬਹੁਤ ਕਾਰਜ ਕੀਤੇ ਨੇ, ਵਿਦਿਅਕ ਖੇਤਰ ਵਿੱਚ ਬਹੁਤ ਵੱਡੇ ਕਾਰਜ ਕੀਤੇ, ਯਾਦਗਾਰਾਂ ਬਹੁਤ ਬਣਾਈਆਂ ਤੇ ਆਪਣਾ ਸਰਬੱਤ ਦੇ ਭਲੇ ਲਈ ਬਹੁਤ ਸਾਰੇ ਥਾਵਾਂ ਤੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ। ਜਿਵੇਂ ਸ਼੍ਰੀਨਗਰ ਦੇ ਵਿੱਚ ਫਲੱਡ ਆਇਆ, ਉੱਥੇ ਬੜੀ ਮਦਦ ਕੀਤੀ ਸ਼੍ਰੋਮਣੀ ਕਮੇਟੀ ਨੇ ਜੀ। ਤੇ ਕੈਂਸਰ ਦੇ ਜ਼ਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਕਰੋੜ ਰੁਪਇਆ ਲੋਕਾਂ ਦੀ ਸਹਾਇਤਾ ਕੈਂਸਰ ਪੀੜਤਾਂ ਨੂੰ ਦਿੱਤੀ ਜੀ। ਇਹ ਕਾਰਜ ਤਾਂ ਬਹੁਤ ਕੀਤੇ ਇਸ ਕਿਸਮ ਦੇ। ਹਾਂਜੀ। ਪਰ ਜਿਹੜੀ ਉਹਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਲੀ ਜਿਹੜਾ ਮਨੋਰਥ ਸੀ ਵੀ ਗੁਰਮਤਿ ਦਾ ਪ੍ਰਚਾਰ, ਮਨਮਤ ਦਾ ਪ੍ਰਹਾਰ, ਸਿੱਖੀ ਸਿਧਾਂਤ ਦੀ ਪਹਿਰੇਦਾਰੀ, ਪਰੰਪਰਾਵਾਂ ਦੀ ਰਾਖੀ, ਮਰਿਆਦਾ ਦੀ ਰਾਖੀ, ਸਿੱਖਾਂ ਦੀ ਅੱਡਰੀ ਆਜ਼ਾਦ ਹਸਤੀ ਦੀ ਗੱਲ, ਸਿੱਖਾਂ ਦੀ ਵਿਲੱਖਣਤਾ ਦੀ ਗੱਲ, ਸਿੱਖਾਂ ਦੀ ਨਿਆਰੀ ਹਸਤੀ ਦੀ ਗੱਲ, ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦੀ ਏਕਤਾ ਮਤਲਬ ਕਾਇਮ ਰੱਖਣ ਦੀਆਂ ਗੱਲਾਂ, ਇਹ ਗੱਲਾਂ ਸ਼੍ਰੋਮਣੀ ਕਮੇਟੀ ਕਰਨ ਵਿੱਚ ਅਸਫਲ ਰਹੀ ਹੈ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਜੀ ਬਿਲਕੁਲ ਬਿਲਕੁਲ। ਤੇ ਵੀ ਜਿਸ ਗੱਲ ਕੀਤੀ ਹੈ ਕਿਸ ਤਰ੍ਹਾਂ 9 ਕਰੋੜ ਰੁਪਏ ਕੈਂਸਰ ਪੇਸ਼ੈਂਟਸ ਨੂੰ ਦਿੱਤੇ ਨੇ ਜਾਂ ਹੋਰ ਵੀ ਬਹੁਤ ਸਾਰੀ ਕਾਰਗੁਜ਼ਾਰੀ ਕੀਤੀ ਹੈ, ਪਰ ਜਿਸ ਤਰ੍ਹਾਂ ਇਹ ਜੋ ਗੁਰਮੀਤ ਸਿੰਘ ਪਿੰਕੀ ਦਾ ਰਾਮ ਰਹੀਮ ਦਾ ਜਿਹੜਾ ਕੇਸ ਸਾਹਮਣੇ ਆਇਆ ਸੀ, ਇਸ ਦੇ ਵਿੱਚ ਪਹਿਲਾਂ ਇਹਨਾਂ ਨੇ ਇਸ ਨੂੰ ਮਾਫ ਕਰ ਦਿੱਤਾ, ਫਿਰ ਆਪਣੇ ਬਿਆਨ ਵਾਪਸ ਲੈ ਲਿੱਤੇ। ਹੋਲ ਪ੍ਰੋਸੈਸ ਦੇ ਵਿੱਚ ਇਹਨਾਂ ਨੇ ਐਸਜੀਪੀਸੀ ਦੇ ਫੰਡਿੰਗ ਦੇ ਵਿੱਚੋਂ 90 ਲੱਖ ਰੁਪਇਆ ਇਹ ਹੋਲ ਪ੍ਰੋਸੈਸਿੰਗ ਦੇ ਵਿੱਚ ਲੱਗਾ। ਤੁਹਾਨੂੰ ਲੱਗਦਾ ਕਿ ਜਿਹੜੇ ਇਹ ਪੈਸੇ ਨੇ ਬਿਲਕੁਲ ਇਹਨਾਂ ਦੇ ਨਾਲ ਕੁਝ ਰਾਮ ਰਹੀਮ ਦੇ ਨਾਲ ਸਾਰਾ ਕੁਝ ਲੈਣਾ ਦੇਣਾ ਨਹੀਂ ਸੀ, ਇਸ ਜਸਟ ਵੇਸਟ ਪੈਸੇ ਕੀਤੇ ਨੇ। ਇਸ ਦੇ ਨਾਲ ਇਹ ਬਹੁਤ ਸਾਰੇ ਹੋਰ ਪੰਥ ਦੀਆਂ ਚੀਜ਼ਾਂ ਕਰ ਸਕਦੇ ਸੀਗੇ। ਕਿੰਨਾ ਪੈਸਾ ਵੇਸਟ ਕੀਤਾ ਇਹਨਾਂ ਨੇ ਇਸ ਕੇਸ ਦੇ ਵਿੱਚ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਸ ਇਸ਼ੂ ਦੇ ਉੱਤੇ ਜਦੋਂ ਰਾਮ ਰਹੀਮ ਨੂੰ ਮਾਫ ਕਰਨ ਦੀ ਗੱਲ ਆਈ ਸੀ ਜੀ, ਅਸੀਂ ਉਦੋਂ ਮੈਂ ਤੇ ਸਰਦਾਰ ਸੁਖਦੇਵ ਸਿੰਘ ਭੌਰ ਸਾਹਿਬ ਨੇ ਉਹਦਾ ਬਹੁਤ ਵਿਰੋਧ ਕੀਤਾ ਔਰ ਮੀਡੀਆ 'ਚ ਵੀ ਕਰਿਆ, ਮੀਡੀਆ ਦੇ ਅੰਦਰ ਵੀ ਕਰਿਆ, ਇਲੈਕਟ੍ਰੋਨਿਕ ਮੀਡੀਆ 'ਤੇ ਵੀ ਕੀਤਾ। ਤੁਸੀਂ ਸਾਰਿਆਂ ਨੇ ਉਹਦਾ ਸੁਣਿਆ, ਮਤਲਬ ਸਾਰੀ ਦੁਨੀਆ ਨੂੰ ਪਤਾ ਕਿ ਅਸੀਂ ਦੋਨਾਂ ਨੇ ਉਹਦਾ ਵਿਰੋਧ ਕੀਤਾ ਸੀ ਜੀ। ਤੇ ਅਕਾਲੀ ਦਲ ਨੇ ਮਤਲਬ ਸਾਡੇ ਖਿਲਾਫ ਵੀ ਮਤਲਬ ਕਾਰਵਾਈਆਂ ਕੀਤੀਆਂ ਔਰ ਸ਼੍ਰੋਮਣੀ ਕਮੇਟੀ ਨੇ ਖੁਦ ਜਿਹੜੀਆਂ ਸਬ ਕਮੇਟੀਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਸਬ ਕਮੇਟੀਆਂ ਵਿੱਚੋਂ ਵੀ ਸਾਨੂੰ ਖਾਰਜ ਕੀਤਾ ਗਿਆ ਸੀ। ਹਾਂਜੀ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੇ ਜਦੋਂ ਉਹ 90 ਲੱਖ ਰੁਪਏ ਦੇ ਖਰਚੇ ਦੀ ਗੱਲ ਆਈ, ਅਸੀਂ ਉਦੋਂ ਵੀ ਕਿਹਾ ਵੀ ਤੁਸੀਂ ਦੱਸੋ ਵੀ ਮਤਲਬ ਇਹ ਕਿਉਂ ਖਰਚ ਕੀਤਾ ਗਿਆ, ਇਹਦੀ ਕੀ ਜ਼ਰੂਰਤ ਸੀ ਜੀ। ਤੇ ਜਿਹੜਾ ਫੈਸਲਾ ਹੀ ਪੰਥ ਵਿਰੋਧੀ ਹੈ, ਜਿਹੜਾ ਫੈਸਲਾ ਹੀ ਗੁਰਮਤ ਵਿਰੋਧੀ ਹੈ, ਜਿਸ ਫੈਸਲੇ ਨੂੰ ਪੰਥ ਨਹੀਂ ਪ੍ਰਵਾਨ ਕਰਦਾ, ਤੇ ਉਸ ਫੈਸਲੇ ਦੇ ਪ੍ਰਚਾਰ ਪ੍ਰਸਾਰ ਲਈ ਅਸੀਂ 90 ਲੱਖ ਰੁਪਇਆ ਕਾਹਦੇ ਲਈ ਖਰਚ ਕੀਤਾ। ਔਰ ਹੋਰ ਵੀ ਬਹੁਤ ਸਾਰੇ ਮੈਂਬਰ ਸਾਹਿਬਾਨ ਸੀ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਵੀ ਇਹ ਗੱਲ ਗਲਤ ਹੈ।
ਤੇ ਮੈਂ ਸਮਝਦਾ ਵੀ ਇਹਦੀ ਜ਼ਰੂਰਤ ਨਹੀਂ ਸੀ। ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਸ ਧਰਮ ਦੇ ਉੱਤੇ ਪੋਲੀਟੀਕਲ ਦਬਾਅ ਬਹੁਤ ਜ਼ਿਆਦਾ ਹੈ। ਓਕੇ, ਇਹ ਗੱਲ ਅਵਤਾਰ ਸਿੰਘ ਮੱਕੜ ਵੀ ਨਹੀਂ ਸੀ ਚਾਹੁੰਦੇ ਕਿ ਮਤਲਬ ਉਹਨੂੰ ਮਾਫ ਕੀਤਾ ਜਾਵੇ ਸਰਸੇ ਵਾਲੇ ਸਾਧਨ। ਫਿਰ ਅਵਤਾਰ ਸਿੰਘ ਮੱਕੜ ਨੂੰ ਤਾਂ ਪਤਾ ਹੀ ਦੂਜੇ ਦਿਨ ਲੱਗਿਆ ਕਿ ਉਹਨੂੰ ਮਾਫੀਨਾਮਾ ਵੀ ਦੇ ਦਿੱਤਾ ਗਿਆ। ਉਹਨੂੰ ਖੁਦ ਵੀ ਨਹੀਂ ਸੀ ਪਤਾ। ਜਥੇਦਾਰਾਂ ਨਾਲ ਸਿੱਧਾ ਸੰਪਰਕ ਪੋਲੀਟੀਕਲ ਬੰਦਿਆਂ ਦਾ ਸੀ, ਉਹਨਾਂ ਦੇ ਜ਼ਰੀਏ ਉਹਨਾਂ ਨੇ ਕਰਤਾ ਤੇ ਸ਼੍ਰੋਮਣੀ ਕਮੇਟੀ ਦੇ ਰਾਜਸੀ ਦਬਾਅ ਜ਼ਿਆਦਾ ਹੋਣ ਕਰਕੇ ਇਹ ਘਟਨਾਵਾਂ ਵਾਪਰੀਆਂ ਨੇ। ਪਰ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਮੈਂ ਤੇ ਭੌਰ ਸਾਹਿਬ ਨੇ ਉਦੋਂ ਵੀ ਕੀਤਾ ਸੀ ਤੇ ਉਸ ਤੋਂ ਬਾਅਦ ਐਗਜ਼ੈਕਟਿਵ ਦੀ ਮੀਟਿੰਗ ਵੀ ਕੀਤਾ ਜੀ। ਅਮੀ ਵੀ ਜਿਸ ਗੱਲ ਕਹਿ ਰਹੇ ਕਿ ਮੱਕੜ ਸਾਹਿਬ ਨੇ ਅਗਲੇ ਦਿਨ ਪਤਾ ਲੱਗਾ, ਪਰ ਜਿਸ ਤਰ੍ਹਾਂ ਖਬਰਾਂ ਦੇ ਵਿੱਚ ਤੇ ਇਹੀ ਆਇਆ ਸੀ ਕਿ ਉਹਨਾਂ ਨੇ ਇਸ ਡਿਸੀਜਨ ਨੂੰ ਵੈਲਕਮ ਕੀਤਾ ਹੈ ਐਂਡ ਉਸ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਨਹੀਂ ਰੁਕੇ। ਉਸ ਤੋਂ ਬਾਅਦ ਵੀ ਜਿਸ ਤਰ੍ਹਾਂ 5 ਪਿਆਰੇ ਸੀਗੇ ਉਹਨਾਂ ਨੇ ਸਮਨ ਕੀਤਾ ਸੀ ਨਾ ਜਥੇਦਾਰਾਂ ਨੂੰ, ਐਂਡ ਮੱਕੜ ਸਾਹਿਬ ਨੇ ਹੀ ਉਹਨਾਂ ਨੂੰ ਬਰਖਾਸਤ ਕੀਤਾ ਹੈ। ਈਵਨ ਦਾ 5 ਪਿਆਰਿਆਂ ਦਾ ਹੁਕਮ ਤਾਂ ਗੁਰੂ ਗੋਬਿੰਦ ਸਿੰਘ ਜੀ ਮੰਨਦੇ ਸੀ, ਪਰ ਮੱਕੜ ਨੇ ਉਹਨਾਂ ਤੋਂ ਵੀ ਉੱਪਰ ਜਾਂਦੇ ਹੋਏ ਇਹਨਾਂ ਦਾ ਡਿਸੀਜਨ ਹੀ ਉਲਟਾ ਕਰ ਦਿੱਤਾ। ਉਹਨਾਂ ਨੇ ਉਹਨੂੰ ਵੀ ਬਰਖਾਸਤ ਕਰ ਦਿੱਤਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਬਈ ਜਿਸ ਬੰਦੇ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਹਿਣਾ, ਜੇ ਅਵਤਾਰ ਸਿੰਘ ਮੱਕੜ ਨੇ ਪ੍ਰਧਾਨ ਰਹਿਣਾ ਤਾਂ ਉਹਨਾਂ ਨੂੰ ਰਾਜਸੀ ਦਬਾਅ ਦੇ ਤਹਿਤ ਕੰਮ ਕਰਨਾ ਹੀ ਪੈਣਾ। ਪਰ ਆਤਮਿਕ ਤੌਰ ਤੇ ਗੱਲ ਸੱਚੀ ਹੈ, ਜਦੋਂ ਉਹ ਸਾਡੇ ਨਾਲ ਮੀਟਿੰਗਾਂ 'ਚ ਬਹਿੰਦੇ ਨੇ ਉਦੋਂ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਨੇ ਜੀ ਇਹ ਗੱਲਾਂ ਗਲਤ ਹੋ ਰਹੀਆਂ ਨੇ। ਪਰ ਕਰਦੇ ਉਹ ਕੁਛ ਨੇ ਜੋ ਮਤਲਬ ਉੱਤੋਂ ਉਹਨਾਂ ਨੂੰ ਇਸ਼ਾਰਾ ਹੁੰਦਾ ਜਾਂ ਉੱਤੋਂ ਦਬਾਅ ਹੁੰਦਾ। ਪ੍ਰੈਸ 'ਚ ਵੀ ਉਹ ਕਹਿੰਦੇ ਨੇ ਨਹੀਂ ਮੈਂ ਤਾਂ ਇਸ ਕਰਕੇ ਕਰਦਾ, ਮੇਰੇ ਤੇ ਰਾਜਸੀ ਦਬਾਅ, ਮੈਨੂੰ ਹੁਕਮ ਹੋਇਆ, ਉੱਤੋਂ ਹੁਕਮ ਆਇਆ, ਮੈਂ ਤਾਂ ਉਦਾਂ ਕਰ ਦਿੱਤਾ। ਤੁਸੀਂ ਅਕਸਰ ਸੁਣੇ ਉਹਨਾਂ ਦੀਆਂ ਗੱਲਾਂ, ਮਤਲਬ ਮੀਡੀਆ ਰਾਹੀਂ ਉਹਨਾਂ ਦੀਆਂ ਗੱਲਾਂ ਇਹ ਸੁਣੀਆਂ ਨੇ। ਜਿੱਥੋਂ ਤੱਕ 5 ਪਿਆਰਿਆਂ ਦਾ ਸਵਾਲ ਆ, 5 ਪਿਆਰਿਆਂ ਦੇ ਹੱਕ ਦੇ ਵਿੱਚ ਮੈਂ ਬਹੁਤ ਦਲੇਰੀ ਨਾਲ ਖੜਾ, ਡਟ ਕੇ ਖੜਾ। ਉਹ ਮੇਰੇ ਘਰ ਵੀ ਉਚੇਚੇ ਤੌਰ ਤੇ ਧੰਨਵਾਦ ਕਰਨ ਲਈ ਆਏ ਤੇ ਮੈਂ ਉਹਨਾਂ ਦੀ ਵਕਾਲਤ ਕੀਤੀ, ਉਹਨਾਂ ਦੇ ਹੱਕ 'ਚ ਭਾਈ ਬਟਾਲੇ ਦੀ ਵੀ ਕਰੀ। ਹੋਰ ਮੁਲਾਜ਼ਮ ਵੀ ਜਿਹੜੇ ਇਸ ਆੜ ਦੇ ਥੱਲੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਕਿ ਉਹ ਸਰਸੇ ਵਾਲੇ ਸਾਹਿਬ ਦੇ ਫੈਸਲੇ ਦੇ ਖਿਲਾਫ ਜਥੇਦਾਰਾਂ ਦੇ ਵਿਰੋਧ ਵਿੱਚ ਸਨ, ਉਹ ਸਾਰਿਆਂ ਦੇ ਮੈਂ ਹੱਕ 'ਚ ਭੁਗਤਿਆ, ਉਹਨਾਂ ਦੀ ਵਕਾਲਤ ਕੀਤੀ ਹੈ। ਪਰ ਜਿੱਥੋਂ ਤੱਕ ਜਥੇਦਾਰ ਅਵਤਾਰ ਸਿੰਘ ਜੀ ਉਹਨਾਂ ਦਾ ਸਵਾਲ ਹੈ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਕਰਕੇ ਉਹਨਾਂ ਤੇ ਦਬਾਅ ਜ਼ਰੂਰ ਹੈ। ਫਿਰ ਉਹ ਉਹੀ ਕੁਛ ਕਰਦੇ ਨੇ ਜੋ ਉਹਨਾਂ ਨੂੰ ਅਕਾਲੀ ਹਾਈ ਕਮਾਂਡ ਕਹਿੰਦੀ ਹੈ। ਜੀ ਅਮੀ ਵੀਰ ਜੀ ਗੱਲ ਕੀਤੀ ਕਿ ਉਹ ਜਦੋਂ ਮੀਟਿੰਗਾਂ ਹੁੰਦੀਆਂ ਉਸ ਦੇ ਵਿੱਚ ਦੱਸਦੇ ਹਨ ਕਿ ਕਿਸ ਤਰ੍ਹਾਂ ਉਹ ਬਾਕੀ ਚੀਜ਼ਾਂ ਕਾਫੀ ਸਹਿਮਤ ਨਹੀਂ ਹੁੰਦੇ, ਪਰ ਦੱਸਦੇ ਨੇ ਕਿਸ ਤਰ੍ਹਾਂ ਉਹਦੇ ਸਿਆਸੀ ਦਬਾਅ ਹੈ। ਪਰ ਜਿਸ ਤਰ੍ਹਾਂ ਕਦੇ ਵੀ ਖਬਰਾਂ ਦੇ ਵਿੱਚ ਸੁਣਨ ਨੂੰ ਨਹੀਂ ਆਇਆ, ਨਾ ਵੇਖਣ ਨੂੰ ਆਇਆ ਕਿ ਉਹਨਾਂ ਦੇ ਉੱਪਰ ਕੋਈ ਸਿਆਸੀ ਦਬਾਅ ਹੈਗਾ, ਜਾਂ ਫਿਰ ਉਹਨੇ ਕਦੇ ਵੀ ਇਸ ਤਰ੍ਹਾਂ ਬਾਰੇ ਗੱਲਬਾਤ ਨਹੀਂ ਕੀਤੀ। ਅਗਰ ਇੰਨਾ ਦਬਾਅ ਸੀਗਾ ਤਾਂ ਉਹ ਕਾਹਦੇ ਨਹੀਂ ਆਪਣੀ ਸੀਟ ਨੂੰ ਤਿਆਗ ਦਿੰਦੇ। ਉਹ ਆਪਣੀ ਸੀਟ ਨੂੰ ਤਿਆਗ ਕੇ ਜਿਹੜੇ ਸਿੱਖਾਂ ਦੀਆਂ ਪ੍ਰੋਬਲਮ ਸੀਗੀਆਂ ਉਹਨਾਂ ਦੇ ਉੱਪਰ ਖੜਨ, ਨਾ ਕਿ ਆਪਣੀ ਸੀਟ ਨੂੰ ਰੱਖਦੇ ਹੋਏ ਇਹ ਦਬਾਅ ਥੱਲੇ ਇਸ ਤਰ੍ਹਾਂ ਇੱਕ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ ਕਿ ਇਹਨੇ ਦਬਾਅ ਥੱਲੇ ਉਹ ਇਸ ਤਰ੍ਹਾਂ ਬੈਠਾ ਰਵੇ। ਤੁਹਾਨੂੰ ਕੀ ਲੱਗਦਾ? ਤੁਹਾਨੂੰ ਲੱਗਦਾ ਕਿ ਆਪਣੀ ਸੀਟ ਜਾਂ ਆਪਣਾ ਉਹਦਾ ਤਿਆਗ ਦੇਣਾ ਚਾਹੀਦਾ? ਦੇਖੋ, ਮੈਂ ਜਾਤੀ ਤੌਰ ਤੇ ਤਾਂ ਇਸ ਗੱਲ ਨਾਲ ਸਹਿਮਤ ਹਾਂ ਜੀ। ਜੇ ਅਸੀਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਸਕਦੇ, ਪੰਥਕ ਭਾਵਨਾਵਾਂ ਅਨੁਸਾਰ ਅਸੀਂ ਫੈਸਲੇ ਨਹੀਂ ਲੈ ਸਕਦੇ, ਅਸੀਂ ਆਪਣੀ ਆਤਮਾ, ਆਜ਼ਾਦ ਆਤਮਾ ਦੇ ਰਾਹੀਂ ਫੈਸਲੇ ਨਹੀਂ ਲੈ ਸਕਦੇ, ਤਾਂ ਫਿਰ ਮੈਂ ਇਸ ਗੱਲ ਨਾਲ ਤਾਂ ਦੇਖੋ ਸਹਿਮਤ ਹੈਗਾ ਕਿ ਫਿਰ ਸਾਨੂੰ ਛੱਡ ਦੇਣਾ ਚਾਹੀਦਾ ਜਦੋਂ ਮਤਲਬ ਸਾਡੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਹੋ ਰਹੀ। ਜੇ ਅਸੀਂ ਕਿਸੇ ਦੇ ਕਹੇ ਤੇ ਕੁਛ ਕਰੀ ਜਾਣਾ ਹੈ ਤੇ ਜਿਹਦੇ ਕਹੇ ਤੇ ਅਸੀਂ ਕਰਦੇ ਹਾਂ, ਉਸ ਜਿਹੜਾ ਕੰਮ ਅਸੀਂ ਕਰਦੇ ਹਾਂ ਸਾਡੀ ਆਤਮਾ ਮੰਨਦੀ ਨਹੀਂ, ਕਰੀ ਅਸੀਂ ਜਾਂਦੇ ਹਾਂ, ਤੇ ਫਿਰ ਮੈਂ ਸਮਝਦਾ ਵੀ ਉਹਦੇ ਨਾਲੋਂ ਤਾਂ ਚੰਗਾ ਵੀ ਲਾਂਭੇ ਹੋ ਜਾਣਾ ਚਾਹੀਦਾ। ਮੇਰੀ ਜਾਤੀ ਰਾਏ ਤਾਂ ਹੈਗੀ ਹੈ ਇਸ ਗੱਲ ਲਈ। ਤੇ ਬਾਕੀ ਉਹ ਜਥੇਦਾਰ ਅਵਤਾਰ ਸਿੰਘ ਜੀ ਬਹੁਤ ਵਾਰੀ ਕਹਿ ਵੀ ਚੁੱਕੇ ਨੇ ਮੀਡੀਆ ਰਾਹੀਂ, ਤੁਸੀਂ ਸੁਣਿਆ ਨਹੀਂ, ਸ਼ਾਇਦ ਕਿਤੇ ਪੜ੍ਹਿਆ ਨਹੀਂ, ਵੀ ਮੈਂ ਕੀ ਕਰਾਂ ਜੀ, ਮੇਰੇ ਤੇ ਤਾਂ ਜਿਸ ਤਰ੍ਹਾਂ ਦਾ ਦਬਾਅ ਹੈ ਮੈਂ ਤਾਂ ਉਸ ਤਰ੍ਹਾਂ ਕਰਾਂ। ਓਕੇ, ਸੋ ਵੀਰ ਜੀ ਜਿਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲ ਸਾਡੇ ਸਾਹਮਣੇ ਹਨ ਕਿ ਕਿਸ ਤਰ੍ਹਾਂ ਐਸਜੀਪੀਸੀ ਨੇ ਕੋਈ ਕਿਸੇ ਚੀਜ਼ ਤੇ ਸਟੈਂਡ ਨਹੀਂ ਲਿੱਤਾ। ਪਿਛਲੇ ਕੁਝ ਦਿਨਾਂ ਤੋਂ ਸਰਬੱਤ ਖਾਲਸਾ ਬੁਲਾਇਆ ਗਿਆ, ਕਿੰਨੇ ਸਿੱਖਾਂ ਨੇ ਸ਼ਮੂਲੀਅਤ ਕੀਤੀ, ਪਰ ਜਿਹੜੇ ਪੰਥਕ ਆਗੂ ਸੀ ਉਹਨਾਂ ਤੇ ਉੱਪਰ ਦੇਸ਼ ਧਰੋਹ ਦੇ ਕੇਸਿਸ ਲਗਾ ਦਿੱਤੇ ਗਏ ਬਿਨਾਂ ਕਿਸੇ ਗੱਲ ਤੋਂ। ਐਂਡ ਉਸ ਤੋਂ ਬਾਅਦ ਹਜੇ ਵੀ ਬਹੁਤ ਸਾਰੇ ਸਾਡੇ ਪੰਥ ਦੇ ਜਿਹੜੇ ਸਾਡੇ ਸਿੰਘ ਨੇ ਹਜੇ ਵੀ ਉਹਨਾਂ ਦੀ ਫੜੋਫੜੀ ਹੋ ਰਹੀ ਹੈ। ਇਹ ਸਰਬੱਤ ਖਾਲਸਾ ਬੁਲਾਇਆ ਇਸ ਲਈ ਗਿਆ ਸੀ ਕਿਉਂਕਿ ਇਸ ਵੇਲੇ ਸਿੱਖਾਂ ਨੂੰ ਕਾਫੀ ਸਾਰੀਆਂ ਪ੍ਰੋਬਲਮ ਦਰਪੇਸ਼ ਸਨ ਜਿਨ੍ਹਾਂ ਤੇ ਐਸਜੀਪੀਸੀ ਨੇ ਕੋਈ ਸਟੈਂਡ ਨਹੀਂ ਲਿੱਤਾ। ਜਿਸ ਤਰ੍ਹਾਂ ਆਪਾਂ ਜਾਣਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ,
2 ਸਿੱਖਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਉਸ ਤੋਂ ਬਾਅਦ ਕਿੰਨਾ ਸਿੱਖਾਂ ਦੇ ਤਸ਼ੱਦਦ ਹੋਇਆ ਉੱਥੇ ਬਰਗਾੜੀ ਪਿੰਡ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਤੇ ਪਾਣੀ ਦੀ ਬਸ਼ਾਰਾਂ ਹੋਈਆਂ। ਇਹ ਸਭ ਨੂੰ ਵੇਖਦੇ ਹੋਏ ਸਾਨੂੰ ਸਾਰੇ 'ਚ ਜਾਗਰੂਕਤਾ ਆਈ ਹੈ। ਪਰ ਜਿਹੜੀ SGPC ਨੇ ਇਹਦਾ ਕਿਸੇ ਮੁੱਦੇ ਦੇ ਉੱਪਰ ਕੋਈ ਸਟੈਂਡ ਨਹੀਂ ਲਿੱਤਾ, ਕੋਈ ਸਟਰੋਂਗ ਸਟੈਂਡ ਨਹੀਂ ਲਿੱਤਾ। ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਇਸ ਚੀਜ਼ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਐਟ ਦੀ ਐਂਡ ਆਫ ਦ ਸਾਡੇ ਸਾਰਿਆਂ ਦੇ ਆਪਣੇ ਗੁਰੂ ਨੇ, ਤੇ ਇਹਨਾਂ ਨੇ ਉਸ ਦੇ ਉੱਪਰ ਵੀ ਕੋਈ ਸਟੈਂਡ ਨਹੀਂ ਲਿੱਤਾ। ਤੁਹਾਨੂੰ ਲੱਗਦਾ ਕਿ ਕੁਝ ਕਰਨਾ ਚਾਹੀਦਾ ਸੀ SGPC ਨੂੰ ਇਸ ਸੰਬੰਧੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਜੀ, ਅਕਾਲੀ ਦਲ ਦੀ ਸਰਕਾਰ ਹੋਵੇ, ਅਸੀਂ ਉਹਨੂੰ ਪੰਥ ਦੀ ਸਰਕਾਰ ਕਹਿੰਦੇ ਆ, ਅਕਾਲੀ ਦਲ ਨੂੰ ਪੰਥ ਦੀ ਜਥੇਬੰਦੀ ਮੰਨਦੇ ਆ। ਉਹਦੀ ਸਰਕਾਰ ਦੇ ਹੁੰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ 3 ਮਹੀਨੇ ਚੋਰੀ ਹੋਏ ਜੀ, ਸਰਕਾਰ ਉਹ ਲੱਭ ਨਾ ਸਕੀ, ਸਾਡੀ ਨਲਾਇਕੀ ਹੈ। ਦੂਸਰੀ ਗੱਲ, ਫਿਰ ਦੂਸਰਾ ਵੱਡੀ ਘਟਨਾ ਇਹ ਕਿ ਜਿਹੜੇ ਸਿੰਘ ਪਾਠ ਕਰਦੇ ਸਿੰਘਾਂ ਉੱਤੇ ਲਾਠੀ ਚਾਰਜ ਕਰਨਾ, ਗੋਲੀ ਚਲਾਉਣੀ, ਇਹ ਬਹੁਤ ਵੱਡੀ ਪਾਪ ਕੀਤਾ, ਬਹੁਤ ਵੱਡੀ ਗਲਤੀ ਹੈ। ਹਾਂਜੀ, ਇਹਦਾ ਜਾਤੀ ਤੌਰ ਤੇ ਅਸੀਂ ਵਿਰੋਧ ਕੀਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਇਸ਼ੂ ਦੇ ਉੱਤੇ ਆਪਣੀ ਸਟੇਟਮੈਂਟ ਜਾਰੀ ਕੀਤੀ, ਵਿਰੋਧ ਕੀਤਾ। ਸ਼੍ਰੋਮਣੀ ਕਮੇਟੀ ਦੀ ਫਤਿਹਗੜ੍ਹ ਸਾਹਿਬ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਠੀ ਚਾਰਜ ਕਰਨਾ, ਗੋਲੀ ਚਲਾਉਣੀ, ਅਥਰੂ ਗੈਸ ਛੱਡਣੇ, ਇਹਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਦੂਸਰੀ ਗੱਲ, ਉਸ ਤੋਂ ਬਾਅਦ ਸਰਬੱਤ ਖਾਲਸਾ ਹੋਇਆ। ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਭਾਵੇਂ ਕਿਸੇ ਨੇ ਵੀ ਨਿਯੁਕਤੀ ਕੀਤੀ, ਸਰਬੱਤ ਖਾਲਸਾ ਭਾਵੇਂ ਕਿਸੇ ਨੇ ਵੀ ਕੀਤਾ, ਪਰ ਉਹਨਾਂ ਉੱਤੇ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਕਰਨੇ, ਇਹ ਮੈਂ ਜਾਤੀ ਤੌਰ ਤੇ ਇਹਦਾ ਵਿਰੋਧ ਕੀਤਾ ਸੀ। ਹੋਰ ਕਿਸੇ ਨੇ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤਾ, ਮੈਂ ਕੀਤਾ ਸੀ। ਕਿਉਂਕਿ ਮੈਂ ਇਹ ਕਿਹਾ ਸੀ ਵੀ ਦੇਸ਼ ਦੇ ਖਿਲਾਫ ਤਾਂ ਉਹਨਾਂ ਨੇ ਕਿਹਾ ਹੀ ਕੁਛ ਨਹੀਂ। ਦੇਸ਼ ਧਰੋਹੀ ਦਾ ਮੁਕੱਦਮਾ ਤਾਂ ਦਰਜ ਹੁੰਦਾ ਜੇ ਉਹ ਦੇਸ਼ ਤੋੜਨ ਦੀ ਗੱਲ ਕਰਦੇ, ਤੇ ਦੇਸ਼ ਦੇ ਖਿਲਾਫ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਤਾਂ 5 ਪਿਆਰਿਆਂ ਦੀ ਜਗ੍ਹਾ 5 ਸਿੰਘ ਸਾਹਿਬਾਨਾਂ ਦੀ ਜਗ੍ਹਾ ਤੇ ਦੂਸਰੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਹੈ। ਕੁਝ ਗੱਲਾਂ ਦਾ ਉਹਨਾਂ ਨੇ ਵਿਰੋਧ ਕੀਤਾ। ਹਾਂਜੀ, ਤੇ ਇਹ ਮੈਂ ਜਾਤੀ ਤੌਰ ਤੇ ਵਿਰੋਧ ਕੀਤਾ। ਮੈਂ ਅੱਜ ਵੀ ਲਗਾਤਾਰ ਆਪਣੀਆਂ ਪੋਸਟਾਂ ਮੇਰੀਆਂ ਲਿਖੀਆਂ ਹੋਈਆਂ ਨੇ, ਉਹਨਾਂ ਦੇ ਪਿਆ ਹੋਇਆ, ਮੈਂ ਸਾਰਾ ਕੁਛ ਪਾਇਆ। ਮੈਂ ਇੱਥੋਂ ਤੱਕ ਲਿਖਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਜਦੋਂ ਤੁਹਾਨੂੰ ਸੁਰਜੀਤ ਸਿੰਘ ਬਰਨਾਲੇ ਨੇ ਗ੍ਰਿਫਤਾਰ ਕੀਤਾ ਸੀ, ਉਹਨੇ ਤੁਹਾਡੇ ਉੱਤੇ ਵੀ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕੀਤਾ ਸੀ। ਅੱਜ ਤੁਸੀਂ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕੀਤਾ, ਹੋਰਾਂ ਸਿੰਘਾਂ ਦੇ ਉੱਤੇ ਕੀਤਾ। ਫਿਰ ਦੇਸ਼ ਭਗਤ ਕੌਣ ਆ, ਦੇਸ਼ ਦਾ ਗਦਾਰ ਕੌਣ ਆ? ਮੈਂ ਤਾਂ ਇਹ ਗੱਲਾਂ ਮੈਂ ਜਾਤੀ ਤੌਰ ਤੇ ਇਹਨਾਂ ਨੇ। ਪਰ ਇੱਕ ਗੱਲ ਜਿਹੜੀ ਮੈਂ ਸਮਝਦਾ ਕਿ ਸਰਬੱਤ ਖਾਲਸਾ ਜਾਂ ਤਾਂ ਪੂਰਾ ਪੰਥ ਖਾਲਸਾ ਇਕੱਠਾ ਹੋ ਕੇ ਕਰਦਾ, ਉਹ ਨਹੀਂ ਕੀਤਾ ਗਿਆ। ਉਹਦਾ ਅਸਰ ਥੋੜੇ ਦਿਨ ਰਿਹਾ, ਉਸ ਤੋਂ ਬਾਅਦ ਮੁੱਕ ਗਿਆ। ਜਿਹੋ ਜਿਹਾ ਇਕੱਠ ਸਰਬੱਤ ਖਾਲਸੇ ਦੇ ਵਿੱਚ ਹੋਇਆ, ਫਿਰ ਉਸ ਤੋਂ ਬਾਅਦ ਬਰਗਾੜੀ ਚ ਕਿਉਂ ਨਾ ਹੋਇਆ, ਹੋਰ ਥਾਵਾਂ ਤੇ ਕਿਉਂ ਨਾ ਹੋ ਸਕਿਆ। ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਵਿੱਚ ਜਿਹੜੀਆਂ ਧਿਰਾਂ ਕੰਮ ਕਰਦੀਆਂ ਨੇ, ਉਹ ਵੀ ਨਾ ਇੱਕ ਸੁਰ ਨੇ, ਨਾ ਇੱਕ ਜਥੇਬੰਦਕ ਰੂਪ ਵਿੱਚ ਕੰਮ ਕਰਦੀਆਂ ਨੇ, ਨਾ ਉਹਨਾਂ ਦੀ ਇੱਕ ਲੀਡਰਸ਼ਿਪ ਹੈ, ਨਾ ਉਹਨਾਂ ਨੇ ਸਾਂਝੀ ਵਿਚਾਰ ਕੀਤੀ ਤੇ ਕੌਮ ਨੂੰ ਸਹੀ ਦਿਸ਼ਾ ਉਹ ਦਿਖਾਉਣ ਚ ਵੀ ਸਫਲ ਹੋਈਆਂ ਨੇ। ਜੀ, ਤਾਂ ਵੀਰ ਜੀ ਹੈਲੋ ਹਾਂਜੀ ਵੀਰ ਜੀ, ਤੁਸੀਂ ਗੱਲ ਕੀਤੀ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਅਕਾਲੀਆਂ ਦੇ ਨੀਚੇ ਹੈ, ਪਰ ਇਹ ਇਹਨਾਂ ਤੋਂ ਸੈਪਰੇਟ ਹੋਣਾ ਚਾਹੁੰਦੀ ਜਾਂ ਫਿਰ ਗੱਲ ਕੀਤੀ ਇਹਨੂੰ ਨਕਾਰਦੀ ਹੈ। ਪਰ ਜਿਸ ਤਰ੍ਹਾਂ ਸਰਬੱਤ ਖਾਲਸਾ ਹੋਇਆ, ਉਸ ਤੋਂ ਬਾਅਦ ਬਾਦਲਾਂ ਨੇ ਸਰਬੱਤ ਖਾਲਸਾ ਦੇ ਮੁਕਾਬਲੇ ਦੇ ਵਿੱਚ ਕਹਿੰਦੇ ਕਿ ਅਸੀਂ ਸਦਭਾਵਨਾ ਰੈਲੀ ਕਰਨੀ ਹੈ, ਉਸ ਦੇ ਵਿੱਚ ਜਿਹੜੀ SGPC ਮੈਂਬਰਸ ਕਿਉਂ ਗਏ ਨੇ? ਉਹ ਕਿਉਂ ਨਹੀਂ ਉਸ ਵੇਲੇ ਨਕਾਰਿਆ ਉਹਨੇ ਇਸ ਚੀਜ਼ ਨੂੰ, ਉਹਨਾਂ ਦੀ ਰੈਲੀਜ਼ ਨੂੰ ਕਿਉਂ ਨਹੀਂ ਨਕਾਰਿਆ? ਉਹਦੇ ਵਿੱਚ ਕਾਹਦੀ ਸ਼ਮੂਲੀਅਤ ਕੀਤੀ ਇਹਨਾਂ ਨੇ? ਹੈਲੋ, ਸ਼੍ਰੋਮਣੀ ਕਮੇਟੀ ਦੇ ਮੈਂਬਰ ਮੈਂ ਤਾਂ ਗਿਆ ਨਹੀਂ ਜੀ ਕਿਸੇ ਰੈਲੀ 'ਚ, ਮੈਨੂੰ ਤਾਂ ਪਤਾ ਨਹੀਂ। ਬਾਕੀ ਤਾਂ ਗਏ ਸੀ। ਆਈ ਨੋ ਕਿ ਤੁਸੀਂ ਤਾਂ ਹਮੇਸ਼ਾ ਸੱਚ ਦੇ ਸਾਥ ਰਹਿੰਦੇ ਹੋ, ਪਰ ਬਾਕੀ ਜਿਹੜੇ ਮੈਂਬਰ ਸੀਗੇ ਕਾਫੀ ਸਾਰੇ, ਬਾਕੀਆਂ ਦਾ ਤਾਂ ਪਤਾ ਨਹੀਂ ਜੀ ਵੀ ਬਾਕੀ ਗਏ ਕਿ ਨਹੀਂ ਗਏ, ਪਰ ਮੈਂ ਕਿਸੇ ਰੈਲੀ ਵਿੱਚ ਨਹੀਂ ਗਿਆ। ਓਕੇ, ਮੇਰੇ ਪਟਿਆਲੇ ਰੈਲੀ ਹੋਈ, ਮੈਂ ਤਾਂ ਵੀ ਨਹੀਂ ਗਿਆ। ਮੈਂ ਹੋਰ ਕਿਤੇ ਰੈਲੀਆਂ ਹੋਈਆਂ, ਮੈਂ ਤਾਂ ਵੀ ਨਹੀਂ ਕਿਤੇ ਗਿਆ। ਮੈਂ ਹੁਣ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਆਰੰਭ ਹੋਏ ਨੇ, ਮੈਂ ਕੇਵਲ ਉਹਨਾਂ ਧਾਰਮਿਕ ਸਮਾਗਮਾਂ ਤੇ ਸ਼੍ਰੋਮਣੀ ਜਿੱਥੇ ਜਿੱਥੇ ਜੋੜ ਮੇਲੇ ਨੇ ਉੱਥੇ ਜਾਣਾ। ਪਰਸੋਂ ਮੈਂ ਜਾ ਕੇ ਆਇਆ ਪਰਿਵਾਰ ਵਿਛੋੜੇ, ਅੱਜ ਮੈਂ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਜਾਣਾ, ਤੇ ਮੈਂ ਤਾਂ ਇਹ ਧਾਰਮਿਕ ਸਮਾਗਮਾਂ ਤੱਕ ਆਪਣੇ ਆਪ ਨੂੰ ਰੱਖਿਆ ਹੋਇਆ। ਚਲੋ ਚਲੀਓ ਕੀ ਕਰਦੇ ਨੇ, ਮੈਂ ਤਾਂ ਉਹਦੇ ਚ ਨਾ ਗਿਆ ਜੀ, ਨਾ ਮੇਰਾ ਮਸਲਾ। ਜਿੱਥੇ ਤੱਕ ਗਲਤ ਗੱਲ ਹੁੰਦੀ ਆ ਮੈਂ ਉਹਦਾ ਨੋਟ ਲੈਣਾ, ਮੀਡੀਆ ਰਾਹੀਂ ਲੈ ਦੇਣਾ ਜਾਂ ਆਪਣੀ ਫੇਸਬੁੱਕ ਤੇ ਪੋਸਟ ਪਾ ਦੇਣਾ।
ਹਾਂਜੀ ਹਾਂਜੀ ਵੀਰ ਜੀ, ਤੁਸੀਂ ਗੱਲ ਕੀਤੀ ਤੁਸੀਂ ਫੇਸਬੁੱਕ ਤੇ ਪੋਸਟ ਪਾਣੇ, ਤੁਹਾਡੀ ਮੈਂ ਇੱਕ ਫੇਸਬੁੱਕ ਤੇ ਪੋਸਟ ਵੇਖੀ ਸੀ, ਮੈਂ ਤੁਹਾਡੇ ਉਸ ਬਾਰੇ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੀ। ਜਿਸ ਤਰ੍ਹਾਂ ਤੁਸੀਂ ਉਸ ਦੇ ਵਿੱਚ ਇਹ ਚੀਜ਼ ਤੁਸੀਂ ਇੱਕ ਗੱਲ ਕੀਤੀ ਕਿ ਜਿਸ ਤਰ੍ਹਾਂ ਅਕਾਲੀ ਜਿਹੜੇ ਨੇ ਕਿਸ ਤਰ੍ਹਾਂ SGPC ਤੇ ਦਬਾਅ ਪਾਉਂਦੇ ਨੇ, ਪਰ ਤੁਸੀਂ ਇੱਕ ਪੋਸਟ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਨੁੱਖੀ ਹੱਕਾਂ ਦਾ ਲੰਬੜਦਾਰ ਰਿਹਾ ਹੈ। ਇਹ ਤੁਸੀਂ ਕਿਸ ਸੰਦਰਭ ਦੇ ਵਿੱਚ ਕਿਹਾ ਸੀ? ਇਹ ਐਗਜ਼ਾਮਪਲ ਤੁਸੀਂ ਕਿਸ ਤਰ੍ਹਾਂ ਦਿੱਤੀ? ਬਿਕੋਜ਼ ਅਗਰ ਮਨੁੱਖੀ ਹੱਕਾਂ ਦਾ ਲੰਬੜਦਾਰ ਸੀਗਾ, ਦੂਸਰੇ ਪਾਸੇ ਮਨੁੱਖੀ ਹੱਕਾਂ ਦਾ ਘਾਣ ਕੀਤਾ, ਜਿਸ ਤਰ੍ਹਾਂ ਦੇਸ਼ ਧਰੋਹ ਦੇ ਕੇਸਿਸ ਪਾਏ, ਹੋਰ ਵੀ ਬਹੁਤ ਸਾਰੀ ਐਗਜ਼ਾਮਪਲਸ ਨੇ। ਇਹ ਤੁਸੀਂ ਜਿਹੜੇ ਐਗਜ਼ਾਮਪਲ ਸੀ ਕਿਸ ਸੰਦਰਭ ਦੇ ਵਿੱਚ ਦਿੱਤੀ ਸੀ? ਦੇਖੋ, ਗੱਲ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਉਹਦੀ ਹਿਸਟਰੀ ਹੈ ਜੀ, ਉਹਨੂੰ ਤੁਸੀਂ ਪੜ੍ਹ ਕੇ ਦੇਖੋ। ਉਹਨਾਂ ਨੇ ਜਿੰਨੇ ਵੀ ਮੋਰਚੇ ਪੰਜਾਬ ਦੀ ਧਰਤੀ ਤੇ ਲੱਗੇ, ਭਾਵੇਂ ਉਹ ਪੰਜਾਬ ਦੇ ਹਿੱਤਾਂ ਲਈ ਲੱਗੇ, ਭਾਵੇਂ ਪੰਜਾਬ ਦੇ ਉੱਤੇ ਕਿਸੇ ਨੇ ਜ਼ੁਲਮ ਕੀਤਾ ਉਹਦੇ ਖਿਲਾਫ ਲੱਗੇ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਨੁੱਖੀ ਹੱਕਾਂ ਲਈ ਲਗਾਤਾਰ ਲੜਦਾ ਆਇਆ ਹੈ। ਪਰ ਅੱਜ ਮੈਂ ਕਹਿਣਾ ਇਸ ਸਟੇਜ ਦੇ ਉੱਤੇ ਆ ਕੇ ਕਿ ਸ਼੍ਰੋਮਣੀ ਅਕਾਲੀ ਦਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗੂ ਆਪਣੇ ਉਸ ਨਿਸ਼ਾਨੇ ਉੱਤੇ ਥਿੜਕਿਆ ਹੋਇਆ ਹੈ। ਬਿਲਕੁਲ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਜਦੋਂ ਅਸੀਂ ਭਾਈ ਮੋਹਕਮ ਸਿੰਘ ਨੂੰ ਜਾਂ ਮਤਲਬ ਭਾਈ ਗੁਰਦੀਪ ਸਿੰਘ ਬਠਿੰਡੇ ਨੂੰ ਜਾਂ ਹੋਰਾਂ ਤੇ ਜਿਨ੍ਹਾਂ ਤੇ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਕੀਤੇ, ਮੈਂ ਆਪਣੀ ਪੋਸਟ ਉੱਤੇ ਇਹ ਲਿਖਿਆ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੂਜਿਆਂ ਦੀ ਆਜ਼ਾਦੀ ਦਾ ਸਤਿਕਾਰ ਕਰਦਾ, ਆਪਣੀ ਆਜ਼ਾਦੀ ਲਈ ਲੜਦਾ, ਤੇ ਸ਼੍ਰੋਮਣੀ ਅਕਾਲੀ ਦਲ ਮਨੁੱਖੀ ਅਧਿਕਾਰਾਂ ਦੀ ਮਤਲਬ ਹੱਕਾਂ ਲਈ ਉਹਨੇ ਅਗਵਾਈ ਕੀਤੀ ਹੈ। ਤੇ ਇਹਨਾਂ ਬੰਦਿਆਂ ਨੂੰ ਇਹ ਪੰਥ ਦੇ ਬੰਦੇ ਨੇ, ਇਹਨਾਂ ਦਾ ਕੋਈ ਕਸੂਰ ਨਹੀਂ, ਤੇ ਇਹਨਾਂ ਉੱਤੇ ਇਸ ਤਰ੍ਹਾਂ ਦੇ ਮੁਕੱਦਮੇ ਦਰਜ ਕਰਨੇ ਦੇਸ਼ ਧਰੋਹੀ ਦੇ ਬਿਲਕੁਲ ਗਲਤ ਗੱਲਾਂ ਨੇ। ਮੈਂ ਇਸ ਗੱਲ ਨਾਲ ਮੇਰੀ ਸਹਿਮਤੀ ਨਹੀਂ ਹੈ। ਮੈਂ ਇਹ ਗੱਲਾਂ ਕਹੀਆਂ ਨੇ ਪੋਸਟ ਉੱਤੇ, ਤੁਸੀਂ ਪੜ੍ਹੀਆਂ ਨੇ। ਮੈਂ ਅੱਜ ਇਹ ਗੱਲ ਮੰਨਦਾ, ਪਰ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੇ ਨਿਸ਼ਾਨੇ ਤੋਂ, ਆਪਣੇ ਮਿਸ਼ਨ ਤੋਂ ਛਿੜਕ ਗਿਆ। ਉਹਦੇ ਵਿੱਚ ਮੇਰੀ ਗੱਲ ਲਿਖੀ ਹੋਈ ਹੈ ਬਕਾਇਦਾ ਵੀ ਅੱਜ ਤਾਂ ਕੇਵਲ ਸਾਡਾ ਮਨੋਰਥ ਰਹਿ ਗਿਆ ਕਿ ਅਸੀਂ ਰਾਜ ਕਰਨਾ। ਕੇਵਲ ਰਾਜ ਤੱਕ ਅਸੀਂ ਰਹਿ ਗਏ। ਰਾਜ ਭਾਵੇਂ ਪੰਥ ਨੂੰ ਮਾਰ ਕੇ ਹੋ ਜਾਵੇ, ਰਾਜ ਭਾਵੇਂ ਪੰਥਕ ਸੰਸਥਾਵਾਂ ਨੂੰ ਮਾਰ ਕੇ ਹੋ ਜਾਵੇ, ਸਿਧਾਂਤਾਂ ਨੂੰ ਮਾਰ ਕੇ ਹੋ ਜਾਵੇ, ਅਸੀਂ ਰਾਜ ਕਰਨ ਤੱਕ ਖੜੇ ਹਾਂ। ਮੈਂ ਇਹ ਗੱਲ ਕਹਿਣਾ ਵੀ ਰਾਜ ਜੀ ਛੱਡ ਕੇ ਕਰੋ, ਪਰ ਸਿਧਾਂਤਾਂ ਦਾ ਘਾਣ ਕਰਕੇ ਨਾ ਕਰੋ, ਪੰਥਕ ਸੰਸਥਾਵਾਂ ਨਾਲ ਮਾਰ ਕੇ ਕਰੋ, ਆਪਣੇ ਭਰਾਵਾਂ ਦਾ ਮਤਲਬ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਨਾ ਕਰੋ। ਤੇ ਇੱਕ ਸਹੀ ਰਾਜ ਕਰਨ ਦੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ, ਮੀਰੀ ਪੀਰੀ ਦਾ, ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਉਹਦੀ ਪਹਿਰੇਦਾਰੀ ਕਰਨ ਦਾ ਯਤਨ ਕਰਨਾ ਚਾਹੀਦਾ। ਕਿ ਇਹ ਗੱਲ ਮੈਂ ਮਤਲਬ ਆਪਣੀ ਪੋਸਟ ਤੇ ਲਿਖੀ ਹੋਈ ਹੈ। ਜੀ, ਥੈਂਕ ਯੂ ਸੋ ਮਚ ਵੀਰ ਜੀ ਫॉर ਦਿਸ ਇਨਫੋਰਮੇਸ਼ਨ। ਹੁਣ ਅਸੀਂ ਸੈਕੰਡ ਟੌਪਿਕ ਤੇ ਜਾਣੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਗੁਰਮੀਤ ਸਿੰਘ ਪਿੰਕੀ ਹੈ, ਇਹ ਵੀ ਕਾਫੀ ਸੁਰਖੀਆਂ ਦੇ ਵਿੱਚ ਹੈ। ਜਿਹੜਾ ਇਹਨੇ ਇਨਕਸ਼ਾਫ ਕੀਤਾ ਝੂਠੇ ਪੁਲਿਸ ਮੁਕਾਬਲਿਆਂ ਦਾ, ਇਹਨੇ ਇਨਕਸ਼ਾਫ ਕੀਤਾ ਸੁਮੇਧ ਸੈਣੀ ਦਾ। ਓਵਰਆਲ ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਤੁਸੀਂ ਇਹਦੇ ਸੰਬੰਧੀ ਵੀ ਮੇਰੀਆਂ 2 ਪੋਸਟਾਂ ਪਈਆਂ ਹੋਈਆਂ ਨੇ ਮੇਰੇ ਫੇਸਬੁੱਕ ਦੇ ਉੱਤੇ। ਸਟੇਟਮੈਂਟ ਵੀ ਮੇਰੀ ਮੀਡੀਆ 'ਚ ਲੱਗੀ ਹੋਈ ਹੈ ਕਿ ਗੁਰਮੀਤ ਸਿੰਘ ਪਿੰਕੀ ਨੇ ਕਬਾਲੀਆ ਬਿਆਨ ਦਿੱਤਾ ਹੈ। ਜਿਹੜਾ ਬੰਦਾ ਕਬਾਲੀਆ ਬਿਆਨ ਦਿੰਦਾ ਕਿ ਮੈਂ ਇੰਨੇ ਬੰਦੇ ਮੇਰੀਆਂ ਅੱਖਾਂ ਸਾਹਮਣੇ ਫਲਾਣੇ ਬੰਦੇ ਨੇ ਮਾਰੇ, ਉਹਦਾ ਕਬਾਲੀਆ ਬਿਆਨ ਵੀ ਹੈ ਤੇ ਉਹਦੀ ਗਵਾਹੀ ਵੀ ਹੈ ਦੂਜੇ ਮਤਲਬ ਪੁਲਿਸ ਅਫਸਰਾਂ ਦੇ ਉੱਤੇ। ਤੇ ਇਹ ਏਡਾ ਵੱਡਾ ਮਤਲਬ ਮਸਲਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਬਿਨਾਂ ਦੇਰੀ ਤੁਰੰਤ ਮਤਲਬ ਉਹਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਸੀ। ਜਿਨ੍ਹਾਂ ਦੇ ਉਹਨੇ ਨਾਂ ਲਏ, ਭਾਵੇਂ ਉਹ ਸੁਮੇਧ ਸੈਣੀ ਹੈ ਜਾਂ ਮਤਲਬ ਕੋਈ ਹੋਰ ਪੁਲਿਸ ਅਫਸਰ ਹੈ ਜਾਂ KPS ਗਿੱਲ, ਉਹਨਾਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਬੰਦ ਕਰਕੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਨੇ ਚਾਹੀਦੇ ਨੇ। ਔਰ ਪਿੰਕੀ ਨੂੰ ਵਾਅਦਾ ਮਾਰ ਗਵਾਹ ਬਣਾਉਣ ਦਾ ਯਤਨ ਕਰਨਾ ਚਾਹੀਦਾ। ਜੇ ਉਹ ਬਣਨਾ ਚਾਹੁੰਦਾ ਨਹੀਂ, ਉਹਦੇ ਖਿਲਾਫ ਵੀ ਕਤਲ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ। ਮੈਂ ਤਾਂ ਇਹ ਕੱਲ ਵੀ ਮੇਰੀ ਪੋਸਟ ਪਈ ਦੀ ਆ, ਪਰਸੋਂ ਵੀ ਪਈ ਆ, ਮੀਡੀਆ 'ਚ ਮੇਰੀਆਂ ਸਟੇਟਮੈਂਟਾਂ ਵੀ ਨੇ। ਤੇ ਮੈਂ ਤਾਂ ਇਹਦੇ ਉੱਤੇ ਪਬਲਿਕਲੀ ਜਿੱਥੇ ਵੀ ਕਿਤੇ ਬੋਲਦਾ ਮੈਂ ਤਾਂ ਸਪਸ਼ਟ ਗੱਲਾਂ ਕਰਦਾ ਵੀ ਇਹ ਬਹੁਤ ਵੱਡੇ ਪਾਪ ਹੋਏ ਨੇ। ਭਾਈ ਜਸਵੰਤ ਸਿੰਘ ਖਾਲੜੇ ਦਾ ਕਤਲ, ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ, ਭਾਈ ਬਲਵਿੰਦਰ ਸਿੰਘ ਜਟਾਣੇ ਦਾ ਸਾਰਾ ਪਰਿਵਾਰ ਮਾਰਨ ਵਾਲੇ ਲੋਕ ਅੱਜ ਲੋਕਾਂ ਦੇ ਸਾਹਮਣੇ ਆ ਰਹੇ ਨੇ। ਅਸੀਂ ਕਹਿੰਦੇ ਰਹੇ ਕਿ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਭਾਰਤ ਸਰਕਾਰ ਵੱਲੋਂ, ਏਜੰਸੀਆਂ ਵੱਲੋਂ। ਤੇ ਅੱਜ ਜਦੋਂ ਪੰਜਾਬ ਦੀ ਪੁਲਿਸ ਵੱਲੋਂ ਅੱਜ ਜਦੋਂ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਗਿਆ ਤਾਂ ਮੁਕੱਦਮਾ ਅਕਾਲੀ ਦਲ ਦੀ ਸਰਕਾਰ ਦੀ ਡਿਊਟੀ ਬਣਦੀ ਹੈ, ਫਰਜ਼ ਬਣਦਾ ਅਕਾਲੀ ਦਲ ਦੇ ਪ੍ਰਧਾਨ ਦਾ, ਅਕਾਲੀ ਦਲ ਦੇ ਹੋਮ ਮਿਨਿਸਟਰ ਦਾ, ਅਕਾਲੀ ਦਲ ਦੇ ਮੁੱਖ ਮੰਤਰੀ ਦਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਇਸ ਗੱਲ ਉੱਤੇ ਦਬਾਅ ਪਾਵੇ ਕਿ ਮੁਕੱਦਮਾ ਦਰਜ ਹੋਵੇ। ਮੈਂ ਤਾਂ ਇਸ ਗੱਲ ਦੇ ਹੱਕ ਦਾ ਮੈਂ ਨਾਲ ਅੱਗੇ ਇਹ ਗੱਲ ਵੀ ਕਹੀ ਹੈ
ਕਿ ਜੇ ਸਰਕਾਰਾਂ ਕੁਝ ਨਹੀਂ ਕਰਦੀਆਂ ਬਿਲਕੁਲ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਜੀ ਜਾਂ ਜਿਹੜੇ ਜ਼ਿਲ੍ਹਾ ਹਾਈ ਕੋਰਟ ਨੇ ਉਹਨਾਂ ਦੇ ਜਿਹੜੇ ਵਕੀਲ ਸਾਹਿਬਾਨ ਨੇ ਜੀ ਚੰਗੇ ਵਕੀਲ ਉਹ ਇਕੱਠੇ ਹੋ ਕੇ ਇੱਕ ਯੂਨੀਅਨ ਬਣਾਉਣ, ਇੱਕ ਪੈਨਲ ਬਣਾਉਣ, ਹਾਂਜੀ। ਉਹ ਆਪਣੇ ਤੌਰ ਤੇ ਇਹਦੀ ਮਤਲਬ ਪਟੀਸ਼ਨ ਜਿਹੜੀ ਆ ਹਾਈ ਕੋਰਟ ਜਾਂ ਸੁਪਰੀਮ ਕੋਰਟ ਪਾਉਣ ਦਾ ਯਤਨ ਕਰਨ। ਬਿਲਕੁਲ ਮੈਂ ਅਮੀ ਤੀਜੀ ਵੀਰ ਵਾਰ ਜੀ ਨੂੰ ਵੀ ਅਪੀਲ ਕੀਤੀ ਜੀ, ਹੈ ਕਿ ਹਾਂਜੀ। ਜੇ ਕੋਈ ਸਾਰੀਆਂ ਗੱਲਾਂ ਲਿਖ ਰਿਹਾ ਤਾਂ ਤੂੰ ਹਾਈ ਕੋਰਟ ਕਿਉਂ ਨਹੀਂ ਜਾਂਦਾ, ਹਾਈ ਕੋਰਟ ਆਪਣੀ ਪਟੀਸ਼ਨ ਕਿਉਂ ਨਹੀਂ ਪਾਉਣ ਦਾ ਯਤਨ ਕਰਦਾ? ਜੀ। ਜੇ ਤੈਨੂੰ ਲੱਗਦਾ ਕਿ ਬੰਦੇ ਦੋਸ਼ੀ ਨੇ, ਹਾਂਜੀ। ਜੇ ਤੈਨੂੰ ਲੱਗਦਾ ਕਿ ਮੇਰੇ ਕੋਲੋਂ ਪਾਪ ਹੋਇਆ, ਤੂੰ ਆਪ ਪਟੀਸ਼ਨ ਪਾ ਕੇ ਇਹਦੀ ਪੜਤਾਲ ਕਰਵਾ ਤੇ ਇਹਨਾਂ ਨੂੰ ਸਜ਼ਾ ਦਿਵਾਉਣ ਦਾ ਯਤਨ ਕਰ। ਇਹ ਬਿਲਕੁਲ। ਗੱਲਾਂ ਦਾ ਸਾਰੀਆਂ ਵੀਰ ਜੀ। ਆਲਰੇਡੀ ਕਹਿ ਚੁੱਕੇ ਆ ਹਾਂਜੀ। ਤੇ ਮੈਂ ਕਹਿ ਵੀ ਰਿਹਾ। ਹਾਂਜੀ ਵੀਰ ਜੀ, ਕਿਉਂਕਿ ਸਾਡੇ ਫਿਊ ਸੈਕਿੰਡਸ ਰਹਿ ਗਏ ਨੇ, ਕਿਉਂਕਿ ਇਸ ਵਿਸ਼ੇ ਦੇ ਉੱਪਰ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਡਿਫਰੈਂਟ ਵਿਊਜ਼ ਲਿੱਤੇ ਸੀ, ਪਰ ਜਦੋਂ ਸਾਡੀ ਫੇਸਬੁੱਕ ਪੋਸਟ ਪੜ੍ਹੀ ਤੇ ਕਾਫੀ ਮੈਨੂੰ ਹੈਰਾਨੀ ਕਿ ਇਸ ਵਿੱਚ ਲਿਖਿਆ ਸੀ ਕਿ ਅਗਰ ਗੁਰਮੀਤ ਸਿੰਘ ਪਿੰਕੀ ਅਜਿਹਾ ਕਰਦਾ ਹੈ, ਸਭ ਕੁਝ ਕਰਦਾ ਹੈ, ਤਾਂ ਗੁਰਮੀਤ ਸਿੰਘ ਪਿੰਕੀ ਨੂੰ ਪੰਥ ਨੂੰ ਮਾਫ ਕਰ ਦੇਣਾ ਚਾਹੀਦਾ ਹੈ, ਪੰਥ ਨੂੰ ਗੁਰਮੀਤ ਸਿੰਘ ਪਿੰਕੀ ਨੂੰ ਮਾਫ ਕਰ ਦੇਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿ ਇਹ ਮਾਫੀ ਦੀ ਪਰਿਭਾਸ਼ਾ? ਉਹ ਮੇਰੀ ਜਾਤੀ ਰਾਏ ਆ ਜੀ ਵੀ ਜੇ ਉਹ ਬੰਦਾ ਵਾਦਾ ਮਾਰ ਗਵਾਹ ਬਣ ਕੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਾਉਂਦਾ ਹੈ, ਜੀ। ਉਹਨਾਂ ਦੇ ਖਿਲਾਫ ਪਟੀਸ਼ਨ ਪਾਉਂਦਾ ਹੈ ਸਾਰੇ ਪੁਲਿਸ ਅਫਸਰਾਂ ਦੇ ਖਿਲਾਫ, ਤਾਂ ਮੈਂ ਸਮਝਦਾ ਵੀ ਮੇਰੀ ਜਾਤੀ ਰਾਏ ਸੀ ਮਾਫ ਕਰ ਦੇਣਾ ਚਾਹੀਦਾ। ਓਕੇ ਪਰ ਜੇ ਉਹ ਕਰਦਾ, ਜੇ ਉਹ ਨਹੀਂ ਕਰਦਾ, ਫਿਰ ਉਹਦੇ ਖਿਲਾਫ ਵੀ ਮੁਕੱਦਮੇ ਦਰਜ ਸਾਨੂੰ ਕਰਾਉਣੇ ਚਾਹੀਦੇ ਨੇ। ਜੀ 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 ਵੈਲ ਥੈਂਕ ਯੂ ਸੋ ਮਚ ਵੀਰ ਜੀ ਕਿ ਜਿਹੜੇ ਇਹ ਰੀਸਨ ਮੁੱਦੇ ਸੀ ਕਿ ਤੁਸੀਂ ਇਹਨਾਂ ਦੇ ਉੱਪਰ ਆਪਣੇ ਜਿਹੜੇ ਵਿਚਾਰ ਖੋਲ ਕੇ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਈ ਨੋ ਕਿ ਕਾਫੀ ਸਾਰੇ ਇਸ ਵਾਰ ਡਿਫਰੈਂਟ ਕੁਐਸਚਨ ਸੀਗੇ, ਪਰ ਤੁਸੀਂ ਫਿਰ ਵੀ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਇੱਕ ਐਜ਼ ਅ ਸਿੱਖ ਤੁਸੀਂ ਸਾਨੂੰ ਪੂਰੀ ਐਗਜ਼ਾਮਪਲ ਦਿੱਤੀ, ਨਾਲ ਕਿ ਤੁਸੀਂ SGPC ਮੈਂਬਰ ਹੋ ਜਾਂ ਅਕਾਲੀ ਮੈਂਬਰਸ ਹੋ, ਪਰ ਤੁਸੀਂ ਐਜ਼ ਅ ਸਿੱਖ ਸਾਨੂੰ ਪੂਰੀ ਐਗਜ਼ਾਮਪਲ ਦਿੱਤੀ। ਥੈਂਕ ਯੂ ਸੋ ਮਚ ਫॉर दैट। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ, ਵਾਹਿਗੁਰੂ। ਕੁੜੀਏ ਤੂੰ ਮੈਨੂੰ ਕਢਾਏਂਗੀ ਕਾਲੀਆਂ ਕੋਲ ਜਾਂ ਪਕਾਏਂਗੀ ਮੈਨੂੰ ਕਾਲੀਆਂ? ਕੋਈ ਨਹੀਂ ਵੀਰ ਜੀ, ਵੀਰ ਜੀ ਥੈਂਕ ਯੂ ਸੋ ਮਚ ਫॉर योर टाइम। ਉਹ ਮੈਨੂੰ ਨਾ ਮੇਰੇ ਤੇ ਨਾ ਪਰਚਾ ਦਰਜ ਕਰਾ ਦੀ ਕਾਲੀਆਂ। ਸੌਰੀ ਵੀਰ ਜੀ। ਸੋ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਗੁਰੂ ਫਤਿਹ ਜੀ ਵੀਰ ਜੀ ਗੁਰੂ ਫਤਿਹ। ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।